ਰਾਤ ਨੂੰ 3 ਵਜੇ ਤੀਕਰ ਤੇਰਾ ਫੋਨ ਬੰਦ ਨਹੀਂ ਹੁੰਦਾ। ਰੋਜ਼ ਤੂੰ ਇੱਕ ਨਵਾਂ ਮੁੰਡਾ ਲੱਭਿਆ ਹੁੰਦਾ ਹੈ। ਹਾਸਟਲ ਦਾ ਗਾਰਡ ਵੀ ਦੱਸਦਾ ਪਿਆ ਸੀ ਕਿ ਹਰ ਵਾਰ ਹਾਸਟਲ ਦੇ ਗੇਟ ਤੇ ਨਵੀਂ ਗੱਡੀ ਆਉਂਦੀ ਹੈ। ਲੱਗਦਾ ਹੈ ਮੈਡਮ ਬੜੀ ਅਮੀਰ ਹੈ। ਗਾਰਡ ਦਾ ਨਾਂ ਕਿਉਂ ਲੈਂਦੀ ਪਈ ਹੈ ਕੰਜਰੀਏ? ਇਹ ਤੇਰੀ ਗੰਦੀ ਸੋਚ ਬੋਲ ਰਹੀ ਹੈ। ਨਾਲੇ ਜਿਵੇਂ ਦਾ ਬੰਦਾ ਆਪ ਹੋਵੇ ਦੂਜਾ ਵੀ ਉਵੇਂ ਦਾ ਹੀ ਨਜ਼ਰ ਆਉਂਦਾ ਹੈ। ਬਕਵਾਸ ਨਾ ਕਰ ਕਿਸੇ ਥਾਂ ਦੀ। ਇਹਨਾਂ ਗੱਲਾਂ ਦੇ ਨਾਲ ਹੀ ਉਹ ਇੱਕ ਦੂਜੇ ਦੇ ਵਾਲ ਫੜ ਕੇ ਇੱਕ ਦੂਜੇ ਨੂੰ ਜ਼ਮੀਨ ਤੇ ਮਧੋਲਦੀਆਂ ਹੋਈਆਂ ਡਿੱਗ ਪਈਆਂ। ਕੋਲ ਖਲੋਤੀਆਂ ਇਹਨਾਂ ਨੂੰ ਛਡਾਉਣ ਵਾਲੀਆਂ ਤੇ ਹਾਸਟਲ ਦਾ ਨਵਾਂ ਤਮਾਸ਼ਾ ਵੇਖਣ ਵਾਲੀਆਂ 2-4 ਕੁੜੀਆਂ ਵੀ ਡਿੱਗ ਪਈਆਂ ਅਤੇ ਆਪਣੇ ਕੱਪੜੇ ਝਾੜਦੀਆਂ ਹੋਈਆਂ ਹੱਸਦੀਆਂ ਉਹਨਾਂ ਨੂੰ ਫਿਰ ਛਡਾਉਣ ਲੱਗ ਪਈਆਂ। ਉਹਨਾਂ ਦੀ ਲੜਾਈ ਤੇ ਪੂਰਾ ਦਿਨ ਚੱਲਣੀ ਸੀ, ਪਰ ਬਾਕੀ ਹਾਸਟਲ ਦੀਆਂ ਕੁੜੀਆਂ ਨੇ ਕੰਮਾਂ ਕਾਰਾਂ ਤੇ ਜਾਣਾ ਸੀ। ਸਵੇਰੇ 9 ਵਜੇ ਦੀਆਂ ਕਿਚਨ ਵਿੱਚ ਲੜਾਈਆਂ ਸ਼ੁਰੂ ਹੋਈਆਂ ਸਨ ਇਹਨਾਂ ਦੀਆਂ। ਹੁਣ 10 ਵੱਜ ਗਏ ਸਨ। ਉਹਨਾਂ ਦੇ ਤਾਣੇ ਮਿਹਣੇ ਵੱਧਦੇ ਹੀ ਜਾ ਰਹੇ ਸਨ। ਕ੍ਰਿਸ਼ਨਾ ਨੇ ਅਲੀਨਾ ਨੂੰ ਠਾਕ ਮਾਰੀ, ਛੇਤੀ ਕਰ, ਤੂੰ ਪਹਿਲਾਂ ਨਹਾ ਲੈ, ਨਹੀਂ ਤੇ ਪਾਣੀ ਖਤਮ ਹੋ ਜਾਣਾ ਇਹ ਟੈਂਕੀ ਵਿੱਚੋਂ। ਅਲੀਨਾ ਨੂੰ ਵੀ ਚੇਤੇ ਆ ਗਿਆ ਕਿ ਇਸ ਤਮਾਸ਼ੇ ਵਿੱਚ ਤੇ ਕੱਪੜੇ ਵੀ ਇਸਤਰੀ ਨਹੀਂ ਕੀਤੇ ਤੇ ਲਾਈਟ ਵੀ ਚਲੀ ਜਾਣੀ ਹੈ। ਇੱਕ ਤੇ ਇਹਦਾ ਵੀ ਕੋਈ ਟਾਈਮ ਨਹੀਂ ਹੁੰਦਾ। ਵਾਪਡਾ ਵਾਲੇ ਜਦੋਂ ਦਿਲ ਕਰੇ ਬਿਜਲੀ ਬੰਦ ਕਰ ਦਿੰਦੇ ਨੇ। ਕ੍ਰਿਸ਼ਨਾ ਛੇਤੀ ਛੇਤੀ ਕੱਪੜੇ ਲੈ ਆਈ ਤੇ ਉਹਨੂੰ ਵੇਖਦਿਆਂ ਹੋਇਆਂ ਬਾਕੀ ਕੁੜੀਆਂ ਵੀ ਆਪਣੇ ਆਪਣੇ ਕੰਮਾਂ ਤੇ ਜਾਣ ਲਈ ਕਮਰਿਆਂ ਵੱਲ ਟੁਰ ਪਈਆਂ। ਨਾਲ ਇਹ ਵੀ ਆਖਦੀਆਂ ਜਾਵਣ ਕਿ ਇਹਨਾਂ ਦੀ ਲੜਾਈ ਦਾ ਬਾਕੀ ਮਜ਼ਾ ਸ਼ਾਮ ਨੂੰ ਯੂਨੀਵਰਸਿਟੀਆਂ ਤੋਂ ਆ ਕੇ ਲਵਾਂਗੀਆਂ। ਕ੍ਰਿਸ਼ਨਾ ਦੇਵੀ ਸਿੰਘ ਤੋਂ ਪੜ੍ਹਨ ਲਈ ਆਈ ਹੋਈ ਸੀ ਤੇ ਹਿੰਦੂ ਹੋਣ ਦੀ ਵਜ੍ਹਾ ਨਾਲ ਉਹਦਾ ਦੋਸਤਾਨਾ ਸਿਰਫ 2 ਕੁੜੀਆਂ ਨਾਲ ਸੀ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਅਲੀਨਾ ਸੀ ਤੇ ਦੂਜੀ ਦਾ ਨਾਂ ਸਤਵੰਤ ਕੌਰ। ਅਲੀਨਾ ਕ੍ਰਿਸਚਨ ਸੀ ਤੇ ਸਤਵੰਤ ਕੌਰ ਸਿੱਖ ਮਜ਼ਹਬ ਨਾਲ ਤਾਲੁਕ ਰੱਖਦੀ ਸੀ। ਇਹਨਾਂ ਤਿੰਨਾਂ ਦੇ ਕਮਰੇ ਵੱਖੋ ਵੱਖ ਸਨ, ਪਰ ਸਲੂਕ ਚੰਗਾ ਚੋਖਾ ਸੀ। ਕ੍ਰਿਸ਼ਨਾ ਦੇ ਕਮਰੇ ਵਿੱਚ ਇੱਕ ਮੁਸਲਿਮ ਕੁੜੀ ਆਇਸ਼ਾ ਵੀ ਆ ਗਈ ਤੇ ਕ੍ਰਿਸ਼ਨਾ ਸੋਚਣ ਲੱਗ ਪਈ ਕਿ ਹੁਣ ਗੁਜ਼ਾਰਾ ਕਿਵੇਂ ਹੋਏਗਾ। ਪਰ ਆਇਸ਼ਾ ਨੂੰ ਵਾਰਡਨ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹਾਸਟਲ ਵਿੱਚ ਹੋਰ ਕੋਈ ਜਗ੍ਹਾ ਨਹੀਂ ਹੈ ਤੇ ਉਹਨੂੰ ਇੱਕ ਹਿੰਦੂ ਕੁੜੀ ਦੇ ਨਾਲ ਰਹਿਣਾ ਪਵੇਗਾ। ਉਹ ਸਾਰੀਆਂ ਸੋਚਦੀਆਂ ਰਹੀਆਂ ਕਿ ਆਇਸ਼ਾ ਇੱਥੇ ਲਾਅ ਪੜ੍ਹਨ ਆਈ ਹੈ ਜਾਂ ਦੂਜੀਆਂ ਕੁੜੀਆਂ ਵਾਂਗ ਕੁਝ ਹੋਰ ਸਿੱਖਣ। ਆਇਸ਼ਾ ਦਾ ਤਾਰਫ ਹੁੰਦਿਆਂ ਇਹਨਾਂ ਤਿੰਨਾਂ ਨੇ ਪੂਰਾ 1 ਮਹੀਨਾ ਲਾ ਲਿਆ। ਹੁਣ ਉਹ 4 ਹੋ ਗਈਆਂ ਸਨ ਤੇ ਬਾਹਰ ਖਾਣ ਪੀਣ ਲਈ ਜਾਣਾ ਹੋਵੇ ਜਾਂ ਵੱਡੇ ਗਾਰਡਨ ਵਿੱਚ ਸੈਰ ਸਪਾਟੇ ਲਈ ਚਾਰੇ ਰਲ ਕੇ ਜਾਂਦੀਆਂ। ਆਇਸ਼ਾ ਦੀ ਮਾਂ ਪ੍ਰੋਫੈਸਰ ਸੀ ਤੇ ਪਿਓ ਨੇਵੀ ਵਿੱਚ ਉੱਚੇ ਅਹੁਦੇ ਤੇ ਕੰਮ ਕਰਦਾ ਸੀ। ਇੱਕੋ ਭਰਾ ਸੀ ਤੇ ਉਹ ਵੀ ਸਿਵਲ ਜੱਜ ਦਾ ਇਮਤਿਹਾਨ ਪਾਸ ਕਰਕੇ ਪ੍ਰੈਕਟਿਸ ਕਰ ਰਿਹਾ ਸੀ। ਉਹਦੀ ਇੱਕ ਭੈਣ ਹੋਰ ਵੀ ਸੀ ਜਿਹੜੀ ਮੈਡੀਕਲ ਕਾਲਜ ਵਿੱਚ ਪੜ੍ਹਦੀ ਸੀ। ਇਹਨਾਂ ਗੱਲਾਂ ਬਾਤਾਂ ਤੋਂ ਉਹਨਾਂ ਨੇ ਆਇਸ਼ਾ ਦੇ ਵਿਹਾਰ ਦਾ ਚੰਗੀ ਤਰ੍ਹਾਂ ਪਤਾ ਲਵਾ ਲਿਆ। ਇਹਨਾਂ 4 ਕੁੜੀਆਂ ਨੂੰ ਰਲ ਕੇ ਬੈਠਣ ਤੇ ਦੁਨੀਆ ਦੇ ਕਿਸੇ ਵੀ ਮੌਜੂ ਤੇ ਰੱਜ ਕੇ ਬਹਿਸ ਕਰਨਾ ਬੜਾ ਚੰਗਾ ਲੱਗਦਾ ਸੀ। ਆਖਰ ਤੇ ਉਸ ਬਹਿਸ ਦਾ ਕੋਈ ਨਾ ਕੋਈ ਨਤੀਜਾ ਆਪੇ ਹੀ ਕੱਢਦੀਆਂ। ਜੇ ਨਾ ਨਿਕਲਦਾ ਤੇ ਜਿਹਨੇ ਬਹਿਸ ਦਾ ਮੌਜੂ ਛੇੜਿਆ ਹੁੰਦਾ ਉਹਨੂੰ ਚਾਹ ਦੀ ਫਟੀਕ ਪੈ ਜਾਂਦੀ। ਇਸ ਤਰ੍ਹਾਂ ਇਹਨਾਂ ਦੀ ਯਾਰੀ ਪੱਕੀ ਹੁੰਦੀ ਗਈ ਤੇ ਆਇਸ਼ਾ ਨੂੰ ਹਾਸਟਲ ਦੀਆਂ ਬਾਕੀ ਕੁੜੀਆਂ ਨਫ਼ਰਤ ਨਾਲ ਵੇਖਣ ਲੱਗ ਪਈਆਂ ਕਿ ਮੁਸਲਿਮ ਹੋ ਕੇ ਗੈਰ ਮੁਸਲਮਾਂ ਨਾਲ ਉੱਠਦੀ ਬਹਿੰਦੀ ਏ ਤੇ ਉਹਨਾਂ ਦਾ ਪੱਕਿਆ ਹੋਇਆ ਖਾਂਦੀ ਵੀ ਏ। ਸਿੱਧੀ ਦੋਜ਼ਖ ਵਿੱਚ ਜਾਏਗੀ। ਤੇ ਇਹ ਗੱਲਾਂ ਹੌਲੀ ਹੌਲੀ ਆਇਸ਼ਾ ਤੀਕ ਵੀ ਅਪਰਨ ਲੱਗ ਪਈਆਂ, ਪਰ ਉਹਨੇ ਕੋਈ ਪਰਵਾਹ ਨਾ ਕੀਤੀ ਤੇ ਪੜ੍ਹਾਈ ਤੋਂ ਬਾਅਦ ਦਾ ਵੇਲਾ ਇਹਨਾਂ ਤਿੰਨਾਂ ਦੇ ਨਾਲ ਹੀ ਲੰਘਾਉਂਦੀ। ਇਹ ਚਾਰੇ ਹੋਰ ਗੱਲਾਂ ਦੇ ਨਾਲ ਨਾਲ ਹਾਸਟਲ ਦੀਆਂ ਕੁੜੀਆਂ ਦੀਆਂ ਲੜਾਈਆਂ ਬਾਰੇ ਵੀ ਗੱਲਾਂ ਕਰਦੀਆਂ ਰਹਿੰਦੀਆਂ। ਇੱਕ ਦਿਨ ਇਹਨਾਂ ਚਾਰਾਂ ਵਿੱਚ ਔਰਤਾਂ ਇੱਕ ਦੂਜੇ ਨਾਲ ਕਿਉਂ ਲੜਦੀਆਂ ਨੇ ਦਾ ਮੌਜੂ ਛਿੜ ਗਿਆ। ਪਹਿਲਾਂ ਆਇਸ਼ਾ ਤੇ ਕ੍ਰਿਸ਼ਨਾ ਦੋਵੇਂ ਆਪਸ ਵਿੱਚ ਰਲ ਗਈਆਂ। ਦੂਜੇ ਪਾਸੇ ਅਲੀਨਾ ਤੇ ਸਤਵੰਤ ਕੌਰ ਸਨ। ਗੱਲ ਸ਼ੁਰੂ ਹੋਈ ਤੇ ਸਤਵੰਤ ਕੌਰ ਨੇ ਆਖਿਆ, ਘਰਾਂ ਵਿੱਚ ਸਭ ਤੋਂ ਬਹੁਤੀ ਲੜਾਈ ਸੱਸ ਨੂੰਹ ਦੀ ਹੁੰਦੀ ਏ। ਅਲੀਨਾ ਕਹਿਣ ਲੱਗੀ, ਨਨਾਣ ਭਰਜਾਈ ਵਿੱਚ ਬਹੁਤੀ ਜੰਗ ਹੁੰਦੀ ਏ। ਪਰ ਕ੍ਰਿਸ਼ਨਾ ਦਾ ਖਿਆਲ ਸੀ ਕਿ ਦਰਾਣੀ ਜਠਾਣੀ ਆਪਸ ਵਿੱਚ ਬਹੁਤ ਲੜਦੀਆਂ ਨੇ, ਜਦਕਿ ਆਇਸ਼ਾ ਨੇ
ਆਖਿਆ ਕਿ ਸਕੀਆਂ ਭੈਣਾਂ ਵਿੱਚ ਲੜਾਈ ਨੂੰ ਸਭ ਤੋਂ ਬਹੁਤਾ ਦੇਖਿਆ ਗਿਆ ਹੈ। ਬਹਿਸ ਸੱਸ ਨੂੰਹ ਦੀਆਂ ਕਹਾਣੀਆਂ ਤੋਂ ਸ਼ੁਰੂ ਹੋਈ ਤੇ ਸਤਵੰਤ ਆਖਣ ਲੱਗੀ, ਸੱਸ ਨੇ ਜਦੋਂ ਵੀ ਕੋਈ ਗੱਲ ਸ਼ੁਰੂ ਕਰਨੀ ਹੋਵੇ ਉਹਦਾ ਪਹਿਲਾ ਟਾਰਗੇਟ ਨੂੰਹ ਹੁੰਦੀ ਹੈ। ਭਾਵੇਂ ਨੂੰਹ ਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ, ਪਰ ਉਹਦੇ ਉੱਤੇ ਕਈ ਤਰ੍ਹਾਂ ਦੇ ਫਤਵੇ ਲੱਗ ਚੁੱਕੇ ਹੁੰਦੇ ਨੇ। ਨੂੰਹ ਵਿਚਾਰੀ ਨੂੰ ਕਦੇ ਆਪਣੇ ਮਾਂ-ਪਿਓ ਦੀ ਖਾਤਰ, ਕਦੀ ਸਮਾਜ ਨੂੰ ਸਾਹਮਣੇ ਰੱਖਦਿਆਂ ਹੋਇਆਂ ਤੇ ਕਦੀ ਆਪਣੇ ਖਾਵੰਦ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਸਤਵੰਤ ਕੌਰ ਦਾ ਆਖਣਾ ਸੀ ਕਿ ਸਮਾਜ ਨੂੰ ਸੱਸਾਂ ਦੀ ਤਰਬੀਅਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਮੁੰਡਿਆਂ ਦੇ ਵਿਆਹ ਤੋਂ ਪਹਿਲਾਂ 3 ਮਹੀਨੇ ਦਾ ਇੱਕ ਕੋਰਸ ਕਰਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਉਹਨਾਂ ਨੂੰ ਸਿਖਾਇਆ ਜਾਏ ਕਿ ਔਰਤਾਂ ਨਾਲ ਚੰਗਾ ਵਿਹਾਰ ਕੀ ਹੁੰਦਾ ਹੈ ਤੇ ਕਿਵੇਂ ਚੰਗੇ ਵਿਹਾਰ ਦੇ ਨਾਲ ਘਰ ਵਸਦੇ ਨੇ। ਇਸ ਗੱਲ ਤੇ ਸਭੇ ਕੁੜੀਆਂ ਹੱਸ ਪਈਆਂ ਤੇ ਕੋਰਸ ਵਾਲੀ ਗੱਲ ਨੂੰ ਕੋਡ ਵੀ ਕਰ ਲਿਆ ਤੇ ਫੇਸਬੁੱਕ ਤੇ ਆਖਣ ਲੱਗੀਆਂ ਕਿ ਫੇਸਬੁੱਕ ਤੇ ਲਾਵਾਂਗੀਆਂ ਤੇ ਵੇਖਾਂਗੀਆਂ ਕਿ ਲੋਕੀ ਕੀ ਕਮੈਂਟ ਕਰਦੇ ਨੇ। ਗੱਲ ਨੂੰ ਫਿਰ ਅੱਗੇ ਵਧਾਉਂਦਿਆਂ ਕ੍ਰਿਸ਼ਨਾ ਨੇ ਆਖਿਆ, ਮੈਂ ਸਤਵੰਤ ਕੌਰ ਦੀ ਗੱਲ ਨਾਲ ਸਹਿਮਤ ਹਾਂ, ਭਈ ਕੱਲੀ ਸੱਸ ਨੂੰ ਪੜ੍ਹਨੇ ਨਹੀਂ ਪਾਉਣਾ ਚਾਹੀਦਾ, ਉਹਦੇ ਨਾਲ ਉਹਦੀ ਧੀ ਨੂੰ ਵੀ 3 ਮਹੀਨਿਆਂ ਦਾ ਕੋਰਸ ਕਰਵਾਉਣਾ ਲਾਜ਼ਮੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਪਰ ਇਹ ਕੰਮ ਸਾਡੀ ਹਕੂਮਤ ਹੀ ਕਰ ਸਕਦੀ ਹੈ। ਹਕੂਮਤ ਨੂੰ ਚਾਹੀਦਾ ਹੈ ਕਿਸੇ ਵੀ ਇੰਸਟੀਚਿਊਟ ਵਿੱਚ ਇਸ ਕੋਰਸ ਦਾ ਇਤਮਾਮ ਕਰੇ। ਇਸ ਕੰਮ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਜਿਹੜਾ ਇਹ ਕੋਰਸ ਨਹੀਂ ਕਰੇਗਾ ਉਹ ਆਪਣੇ ਪੁੱਤਰ ਤੇ ਧੀ ਦਾ ਵਿਆਹ ਨਹੀਂ ਕਰ ਸਕੇਗਾ। ਸਾਰੀਆਂ ਕੁੜੀਆਂ ਫਿਰ ਹੱਸਣ ਲੱਗ ਪਈਆਂ। ਕੁੜੀਆਂ ਵਿੱਚ ਇੱਕ ਵਾਰੀ ਫਿਰ ਹਾਸਾ ਖਿੰਡ ਗਿਆ। ਅਲੀਨਾ ਆਖਣ ਲੱਗੀ, ਸਾਨੂੰ ਵੀ ਫਿਰ ਇਸ ਕੋਰਸ ਦਾ ਹਿੱਸਾ ਬਣਨਾ ਪਵੇਗਾ। ਹਾਸਾ ਫਿਰ ਖਿੰਡ ਗਿਆ। ਹੱਸਦੀ ਹੋਈ ਅਲੀਨਾ ਨੇ ਆਖਿਆ, ਇਹਦੇ ਵਿੱਚ ਸਭ ਤੋਂ ਵੱਡੀ ਲੜਾਈ ਤੇ ਤੁਸੀਂ ਭੁੱਲ ਗਈਆਂ ਜੀ, ਦਰਾਣੀ ਜਠਾਣੀ ਦੀ ਲੜਾਈ। ਇਹਨਾਂ ਨੂੰ ਇਸ ਕੋਰਸ ਤੋਂ ਤੁਸੀਂ ਬਾਹਰ ਨਹੀਂ ਰੱਖ ਸਕਦੇ। ਬਾਕੀ ਵੀ ਕਹਿਣ ਲੱਗੀਆਂ, ਅਲੀਨਾ ਠੀਕ ਵੀ ਆਖਦੀ ਏ, ਦਰਾਣੀਆਂ ਜਠਾਣੀਆਂ ਨੂੰ ਤੇ ਇੱਕ ਦੂਜੇ ਦਾ ਹਸਦ ਹੀ ਖਾ ਜਾਂਦਾ ਹੈ। ਹਸਦ ਦੀ ਵਜ੍ਹਾ ਤੋਂ ਲੜਾਈ ਸ਼ੁਰੂ ਹੁੰਦੀ ਹੈ ਤੇ ਫਿਰ ਮੁਕਾਬਲਾਬਾਜ਼ੀ ਦਾ ਮੁੱਢ ਬਚ ਜਾਂਦਾ ਹੈ। ਕਈ ਵਾਰੀ ਇਹਨਾਂ ਗੱਲਾਂ ਤੇ ਕਤਲ ਵੀ ਹੋ ਜਾਂਦੇ ਨੇ ਤੇ ਪੂਰੇ ਟੱਬਰ ਤਬਾਹ ਹੋ ਜਾਂਦੇ ਨੇ। ਬੱਚੇ ਵੀ ਇਹਨਾਂ ਦੀ ਚਪੇਟ ਵਿੱਚ ਆ ਜਾਂਦੇ ਨੇ। ਆਇਸ਼ਾ ਇਹਨਾਂ ਦੀਆਂ ਸਾਰੀਆਂ ਗੱਲਾਂ ਬੜੇ ਗੌਰ ਨਾਲ ਸੁਣ ਰਹੀ ਸੀ। ਹੁਣ ਬੋਲਣ ਦੀ ਵਾਰੀ ਉਹਦੀ ਸੀ। ਉਹਨੇ ਆਖਿਆ, ਮੇਰੇ ਖਿਆਲ ਵਿੱਚ ਇਹ ਸਾਰਾ ਕੋਰਸ ਸਿਰਫ ਇਹਨਾਂ ਵਾਸਤੇ ਨਹੀਂ ਹੋਣਾ ਚਾਹੀਦਾ। ਕਿਉਂ ਜੇ ਸਕੀਆਂ ਭੈਣਾਂ ਆਪਸ ਵਿੱਚ ਬਹੁਤ ਵੈਰ ਰੱਖਦੀਆਂ ਨੇ। ਅਸਲ ਵਿੱਚ ਤੇ ਇਹਨਾਂ ਸਾਰੀਆਂ ਔਰਤਾਂ ਲਈ ਪੂਰੇ 1 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ। ਇਹਨਾਂ ਨੂੰ ਬਾਕੀ ਪੜ੍ਹਾਈ ਦੇ ਨਾਲ ਇਹ ਵੀ ਸਿਖਾਇਆ ਜਾਏ ਕਿ ਇਨਸਾਨਾਂ ਨਾਲ ਕਿਵੇਂ ਰਹਿਣਾ ਤੇ ਦੁਨੀਆ ਤੇ ਆਏ ਹੋਏ ਹਰ ਇਨਸਾਨ ਦਾ ਦੂਜੇ ਇਨਸਾਨ ਤੇ ਕੀ ਹੱਕ ਹੈ। ਉਹ ਇੱਕ ਦੂਜੇ ਦੀ ਇੱਜ਼ਤ ਕਰਨ ਤੇ ਇੱਕ ਦੂਜੇ ਦੀਆਂ ਆਦਤਾਂ ਨੂੰ ਉਸੇ ਤਰ੍ਹਾਂ ਕਬੂਲ ਕਰਨ ਜਿਵੇਂ ਉਹਨਾਂ ਦੀਆਂ ਆਦਤਾਂ ਨੂੰ ਲੋਕੀ ਬਰਦਾਸ਼ਤ ਕਰਦੇ ਨੇ। ਕ੍ਰਿਸ਼ਨਾ, ਸਤਵੰਤ ਕੌਰ ਤੇ ਅਲੀਨਾ ਆਇਸ਼ਾ ਦੀ ਗੱਲ ਨੂੰ ਬੜੀ ਤਵੱਜਾ ਨਾਲ ਸੁਣ ਰਹੀਆਂ ਸਨ ਤੇ ਉਹਦੀ ਹਾਂ ਵਿੱਚ ਹਾਂ ਵੀ ਮਿਲਾ ਰਹੀਆਂ ਸਨ। ਆਇਸ਼ਾ ਨੇ ਆਖਿਆ, ਤੁਸੀਂ ਆਪਣੀ ਮਿਸਾਲ ਲੈ ਲਓ। ਅਸੀਂ ਚਾਰੇ ਰਲ ਕੇ ਖਾਂਦੀਆਂ, ਮਸਤੀ ਕਰਦੀਆਂ। ਸਾਡੇ ਕਮਰੇ ਭਾਵੇਂ ਵੱਖੋ-ਵੱਖ ਨੇ, ਪਰ ਸਾਡੇ ਵਿੱਚ ਦੋਸਤੀ ਚੰਗੇ ਸੁਭਾਅ ਦੀ ਵਜ੍ਹਾ ਨਾਲ ਹੋਈ ਹੈ ਅਤੇ ਅਸਾਂ ਇੱਕ ਦੂਜੇ ਦੇ ਗੈਰ ਮਜ਼ਹਬੀ ਹੋਣ ਦਾ ਵੀ ਕੋਈ ਖਿਆਲ ਨਹੀਂ ਕੀਤਾ। ਅਜੇ ਤੇ ਅਸੀਂ ਚਾਰੇ ਹੌਸਟਲ ਲਾਈਫ ਵਿੱਚ ਹਾਂ, ਪਰ ਜਦੋਂ ਅਸੀਂ ਪ੍ਰੈਕਟੀਕਲ ਲਾਈਫ ਵਿੱਚ ਜਾਵਾਂਗੀਆਂ ਤੇ ਸਾਡੇ ਵੀ ਵਿਹਾਰ ਬਿਲਕੁਲ ਦਰਾਣੀ ਜਠਾਣੀ ਤੇ ਨਨਾਣ ਭਰਜਾਈ ਵਾਂਗੂ ਹੋ ਜਾਣਗੇ। ਮੈਂ ਸਮਝਦੀ ਹਾਂ ਕਿ ਇਹ ਕਲਚਰ ਹੌਲੀ-ਹੌਲੀ ਖਤਮ ਹੋ ਸਕਦਾ ਹੈ ਜੇ ਸਾਡੇ ਜਿਹੀਆਂ ਕੁੜੀਆਂ ਹਿੰਮਤ ਕਰਨ ਤੇ ਇਸ ਮਾਹੌਲ ਨੂੰ ਠੀਕ ਕਰਨ ਲਈ ਉਦੋਂ ਤੀਕਰ ਚੈਨ ਨਾਲ ਨਾ ਬੈਠਣ ਜਦੋਂ ਤੱਕ ਹਕੂਮਤ ਇਹ ਫੈਸਲਾ ਨਾ ਕਰ ਲਵੇ ਕਿ ਸਮਾਜ ਵਿੱਚ ਇਹੋ ਜਿਹੇ ਕੋਰਸ ਲਾਜ਼ਮੀ ਹੋਣੇ ਚਾਹੀਦੇ ਨੇ। ਇਹ ਸਾਰਾ ਕੁਝ ਆਇਸ਼ਾ ਨੇ ਇੱਕ ਵਾਰ ਲੰਮਾ ਸਾਹ ਕੱਢਿਆ ਤੇ ਆਖਣ ਲੱਗੀ, ਸਿਰਫ ਔਰਤਾਂ ਨਾਲ ਹੀ ਕਿਉਂ ਹੁੰਦਾ ਹੈ ਇਹ ਸਾਰਾ ਕੁਝ? ਇਸ ਮੁਆਸ਼ਰੇ ਵਿੱਚ ਔਰਤ ਹੀ ਹਰ ਜਗ੍ਹਾ ਸਭ ਤੋਂ ਵੱਡਾ ਟਾਰਗੇਟ ਕਿਉਂ ਬਣਦੀ ਹੈ? ਵਰਕਿੰਗ ਲੇਡੀ ਹੋਏ ਜਾਂ ਘਰੇਲੂ ਹੋਵੇ, ਸਭੇ ਨਿਸ਼ਾਨਾ ਬਣਦੀਆਂ ਨੇ। ਪਰ ਵੇਖਣਾ ਇਹ ਚਾਹੀਦਾ ਹੈ ਕਿ ਇਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਣ ਨੇ। ਆਇਸ਼ਾ ਨੇ ਗੱਲ ਅਗਾਂਹ ਵਧਾਉਂਦੇ ਆਖਿਆ ਕਿ ਅਸਲ ਵਿੱਚ ਔਰਤ ਹੀ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਂਦੀਆਂ ਨੇ। ਇਹੋ ਹੀ ਵਜ੍ਹਾ ਹੈ ਕਿ ਮਰਦਾਂ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ ਤੇ ਇਹ ਦਾਣਾ ਸੁੱਟ ਕੇ ਇਹਨਾਂ ਨੂੰ ਹੋਰ ਲੜਾਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਨੇ। ਫਿਰ ਇਹ ਸਾਡੇ ਕਲਚਰ ਦੀ ਇੱਕ ਮਿੱਥ ਬਣ ਜਾਂਦੀ ਹੈ ਕਿ ਇਹਨਾਂ ਰਿਸ਼ਤਿਆਂ ਵਿੱਚ ਕਦੀ ਵੀ ਇਕੱਠ ਨਹੀਂ ਹੋ ਸਕਦਾ। ਇੱਕ ਗੱਲ ਹੋਰ ਵੀ ਹੈ
ਕਿ ਬਹੁਤੀਆਂ ਔਰਤਾਂ ਤੇ ਲੜਾਈ ਵੱਲ ਧਿਆਨ ਹੀ ਨਹੀਂ ਦਿੰਦੀਆਂ, ਪਰ ਕਿਸੇ ਹੋਰ ਘਰ ਦੀ ਔਰਤ ਕਿਸੇ ਵੀ ਤਰ੍ਹਾਂ ਲੜਾਈ ਦਾ ਮੁੱਢ ਬਣ ਦਿੰਦੀ ਹੈ ਤੇ ਲੜਾਈ ਹੋ ਕੇ ਰਹਿੰਦੀ ਹੈ। ਗੱਲ ਭਾਵੇਂ ਵਿੱਚੋਂ ਕੁਝ ਵੀ ਨਾ ਹੋਵੇ। ਮਰਦ ਬਥੇਰੀ ਕੋਸ਼ਿਸ਼ ਕਰਦੇ ਨੇ ਕਿ ਲੜਾਈ ਕਿਸੇ ਤਰ੍ਹਾਂ ਖਤਮ ਹੋ ਜਾਏ, ਪਰ ਕਿੱਥੇ। ਇਹ ਵੀ ਵੇਖਿਆ ਗਿਆ ਹੈ ਕਿ ਕਈ ਵਾਰੀ ਤੇ ਮਰਦ ਵੀ ਇਹਨਾਂ ਲੜਾਈਆਂ ਦੀ ਜੜ ਹੁੰਦੇ ਨੇ। ਇਹ ਤੇ ਸਾਰਾ ਕਸੂਰ ਸਾਡੇ ਉਹਨਾਂ ਵਿਹਾਰਾਂ ਦਾ ਹੈ ਜਿਹੜੇ ਸਾਨੂੰ ਕਿਸੇ ਵੀ ਮਜਬੂਰੀ ਦੇ ਨਾਲ ਬਦਲਣੇ ਪੈਂਦੇ ਨੇ। ਕ੍ਰਿਸ਼ਨਾ ਦਾ ਆਖਣਾ ਸੀ ਕਿ ਇਹ ਬਹਿਸ ਤੇ ਬਹੁਤ ਲੰਮੀ ਹੋ ਜਾਣੀ ਹੈ। ਸਾਨੂੰ ਇਨਸਾਨੀ ਵਿਹਾਰ ਤੇ ਗੱਲ ਕਰਨ ਲਈ ਪੁਰਾਣੇ ਕਲਚਰ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਤੇ ਰਿਵਾਜਾਂ ਰੀਤਾਂ ਨੂੰ ਵੀ ਫਰੋਲਣਾ ਪਏਗਾ। ਪਰ ਅਸੀਂ ਗੱਲ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਔਰਤਾਂ ਦੀ ਲੜਾਈ ਮੁੱਕ ਜਾਏ। ਹੁਣ ਦੁਨੀਆ ਬਹੁਤ ਅੱਗੇ ਚਲੀ ਗਈ ਹੈ। ਅਸੀਂ ਹਾਲੇ ਸੱਸ ਨਨਾਣ ਵਾਲੀਆਂ ਲੜਾਈਆਂ ਵਿੱਚੋਂ ਹੀ ਬਾਹਰ ਨਹੀਂ ਤੇ ਨਿਕਲਦੇ। ਹਾਂਜੀ, ਆਇਸ਼ਾ ਨੇ ਹੰਗੂਰਾ ਭਰਿਆ ਤੇ ਆਖਣ ਲੱਗੀ, ਅਸੀਂ ਭਾਵੇਂ ਵੱਖੋ ਵੱਖ ਮਜ਼ਹਬ ਦੀਆਂ, ਪਰ ਸਾਡੇ ਘਰਾਂ ਵਿੱਚ ਇੱਕੋ ਜਿਹੇ ਵਿਹਾਰ ਨਾਲ ਹਯਾਤੀ ਲੰਘਦੀ ਪਈ ਹੈ। ਕੋਈ ਵੀ ਆਪਣੇ ਘਰ ਤੇ ਕੁਦਰਤੀ ਵਿਰਸੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਹਯਾਤੀ ਸਾਡੇ ਕੋਲ ਇੱਕ ਵਿਰਸੇ ਦੀ ਤਰ੍ਹਾਂ ਹੈ। ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਕੁਝ ਤੇ ਸਿਖਾ ਜਾਈਏ। ਅਸਾਂ ਮਰ ਜਾਣਾ ਹੈ, ਪਰ ਜ਼ਿੰਦਾ ਕਿੰਨੇ ਰਹਿਣਾ ਹੈ? ਵਕਤ ਨੇ ਤੇ ਸਾਡੇ ਮਗਰੋਂ ਸਾਡੇ ਬਾਲਾਂ ਨੇ। ਆਇਸ਼ਾ ਆਖਣ ਲੱਗੀ, ਇੱਕ ਗੱਲ ਕਰਾਂ ਜੇ ਤੁਹਾਨੂੰ ਬੁਰੀ ਨਾ ਲੱਗੇ। ਉਹਨਾਂ ਤਿੰਨਾਂ ਨੇ ਆਇਸ਼ਾ ਵੱਲ ਤੱਕ ਕੇ ਹਾਂ ਵਿੱਚ ਸਰ ਹਿਲਾਇਆ ਤੇ ਬੋਲੀ, ਸੱਚੀ ਰੱਬ ਦੀ ਸਹੁੰ, ਮੈਨੂੰ ਲੱਗਦਾ ਹੈ ਕਿ ਬੰਦਿਆਂ ਨੇ ਹਾਬੀਲ ਤੇ ਕਾਬੀਲ ਵਾਲੀ ਗੱਲ ਹਜ਼ਰਤ ਆਦਮ ਪਿੱਛੇ ਇੱਧਰ ਉੱਧਰ ਖਿਲਾਰੀ ਸੀ ਕਿ ਇੱਕ ਔਰਤ ਪਿੱਛੇ ਭਰਾ ਨੇ ਦੂਜੇ ਭਰਾ ਨੂੰ ਕਤਲ ਕਰ ਦਿੱਤਾ। ਮੈਨੂੰ ਤੇ ਇਹ ਗੱਲ ਝੂਠ ਜਾਪਦੀ ਹੈ। ਤਿੰਨੇ ਕੁੜੀਆਂ ਆਇਸ਼ਾ ਨੂੰ ਵੀ ਹੋਰ ਗੌਰ ਨਾਲ ਸੁਣਨ ਲੱਗ ਪਈਆਂ, ਜਿਹੜੀ ਕਹਿ ਰਹੀ ਸੀ, ਸੱਚੀ ਪੁੱਛੋ ਤੇ ਅਸਲ ਗੱਲ ਇਹ ਲੱਗਦੀ ਹੈ ਜਿਵੇਂ ਹਾਬੀਲ ਤੇ ਕਾਬੀਲ ਸੱਸ ਨੂੰ ਸਨ ਜਾਂ ਫਿਰ ਨਾਨ ਭਰਜਾਈ। ਜੇ ਨਹੀਂ ਤੇ ਦਰਾਣੀ ਜਠਾਣੀ ਤੇ ਜ਼ਰੂਰ ਹੋਣਗੀਆਂ। ਸਾਰੀਆਂ ਕੁੜੀਆਂ ਨੇ ਇੱਕਦਮ ਠੱਠਾ ਮਾਰਿਆ ਤੇ ਇੱਕ ਦੂਜੇ ਦੇ ਹੱਥ ਦੇ ਉੱਤੇ ਹੱਥ ਮਾਰਦੀਆਂ ਹੋਈਆਂ ਹੱਸ ਕੇ ਦੂਰੀਆਂ ਹੋ ਗਈਆਂ। ਸਤਵੰਤ ਕੌਰ ਨੇ ਆਖਿਆ ਕਿ ਅੱਜ ਦੀ ਚਾਹ ਤੇ ਆਇਸ਼ਾ ਨੂੰ ਹੀ ਪਿਆਣੀ ਪਏਗੀ, ਕਿਉਂ ਜੇ ਇਸ ਮੌਜੂ ਦਾ ਕੋਈ ਹੱਲ ਕਿਸੇ ਕੋਲ ਵੀ ਨਹੀਂ ਨਿਕਲਿਆ। ਕਿਉਂ ਨਹੀਂ ਨਿਕਲਿਆ? ਕ੍ਰਿਸ਼ਨਾ ਆਖਣ ਲੱਗੀ, ਕੀ ਇੰਸਟੀਚਿਊਟ ਵਾਲੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ? ਸਤਵੰਤ ਆਖਿਆ, ਪਰ ਕ੍ਰਿਸ਼ਨਾ, ਅਸਲ ਮਸਲਾ ਹੈ ਕਿ ਬਿੱਲੀ ਦੇ ਗਲੇ ਵਿੱਚ ਘੰਟੀ ਕੌਣ ਪਾਏਗਾ? ਅਸੀਂ ਤੇ ਸਭ ਡਰਪੋਕ ਚੂਹੇ ਹਾਂ। ਬਸ ਆਖਰੀ ਹੱਲ ਤੇ ਕੋਰਸ ਵਾਲਾ ਹੀ ਲੱਗਦਾ ਹੈ। ਬੜਾ ਮਜ਼ਾ ਆਏਗਾ ਜੇ ਮੇਰੀ ਮਾਂ ਤੇ ਭੈਣ ਉੱਥੇ ਕੋਰਸ ਕਰਨ ਜਾਵਣ ਤੇ ਮੈਂ ਉਹਨਾਂ ਦੇ ਕੋਰਸ ਕਰਨ ਤੇ ਉਹਨਾਂ ਦਾ ਵਿਹਾਰ ਬਦਲਦਿਆਂ ਦੇਖਾਂ। ਆਇਸ਼ਾ ਨੇ ਆਖਿਆ, ਖੈਰ ਗੱਲ ਫਿਰ ਉੱਥੇ ਹੀ ਲੰਕੀ ਹੋਈ ਏ ਤੇ ਮੈਂ ਚੱਲੀ ਹਾਂ ਚਾਹ ਬਣਾਉਣ। ਤੁਸੀਂ ਆਪਣੇ ਆਪਣੇ ਰੂਮ ਵਿੱਚੋਂ ਮੱਗੇ ਲੈ ਆਓ। ਅੱਜ ਦੀ ਚਾਹ ਨਾਲ ਸਮੋਸੇ ਵੀ ਮੇਰੇ ਵੱਲੋਂ। ਸਾਰੀਆਂ ਕੁੜੀਆਂ ਨੇ ਇਕੱਠਿਆਂ ਲੋਸ਼ੇ ਦੀ ਹਾਕ ਮਾਰੀ ਤੇ ਚਾਹ ਦੇ ਮੱਗੇ ਲੈਣ ਆਪਣੇ ਆਪਣੇ ਰੂਮ ਵਿੱਚ ਚਲੀਆਂ ਗਈਆਂ। ਜੀ ਨੂਰੁਲ ਇਨਸਾਨ ਦੀ ਅਸਾਮਾ ਦੀ ਕਹਾਣੀ ਤੁਸੀਂ ਸੁਣੀ।